ਪੰਜਾਬ ਦੀਆਂ ਰੀਤਾਂ ਵਿੱਚ ਸ਼ਾਦੀ ਵਿਆਹ ਦੇ ਰਸਮਾਂ ਵੀ ਸ਼ਾਮਲ ਨੇ। ਅੱਜ ਕੱਲ੍ਹ ਤੇ ਚੱਟ ਮੰਗਣੀ ਪਟ ਵਿਆਹ ਜਿਹਾ ਮਾਮਲਾ ਹੁੰਦਾ ਹੈ। ਸ਼ਾਦੀ ਹਾਲ ਦੇ ਅੰਦਰ ਹੀ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਜਾਂਦੀਆਂ ਨੇ। ਜਦ ਕਿ ਪਹਿਲੇ ਦੌਰ ਵਿੱਚ ਅੱਜ ਕੱਲ੍ਹ ਜੀ ਅਫਰਾ ਤਫਰੀ ਦਾ ਮਾਹੌਲ ਨਹੀਂ ਸੀ, ਨਾ ਹੀ ਇੰਨੀ ਮਹਿੰਗਾਈ ਹੁੰਦੀ ਸੀ, ਖੁਸ਼ਹਾਲੀ ਵੀ ਸੀ ਅਤੇ ਲੋਕਾਂ ਕੋਲ ਖੁੱਲ੍ਹਾ ਟਾਈਮ ਵੀ ਹੁੰਦਾ ਸੀ। ਸ਼ਾਦੀ ਦੀਆਂ ਰਸਮਾਂ ਕਈ ਕਈ ਦਿਨ ਤੱਕ ਚੱਲਦੀਆਂ ਸਨ। ਇਹਨਾਂ ਵਿੱਚੋਂ ਕਈ ਰਸਮਾਂ ਤਾਂ ਅੱਜ ਵੀ ਮੌਜੂਦ ਨੇ, ਪਰ ਜ਼ਿਆਦਾਤਰ ਰਸਮਾਂ ਵਕਤ ਦੇ ਨਾਲ ਖਤਮ ਹੁੰਦੀਆਂ ਜਾ ਰਹੀਆਂ ਨੇ। ਉਸ ਦੌਰ ਵਿੱਚ ਮੰਗਣੀ ਆਮ ਤੌਰ 'ਤੇ ਬਚਪਨ ਵਿੱਚ ਹੀ ਤੈਅ ਹੋ ਜਾਂਦੀ ਸੀ। ਬਰਾਦਰੀ ਤੋਂ ਬਾਅਦ ਰਿਸ਼ਤਾ ਕਰਨ ਦਾ ਰਿਵਾਜ ਨਹੀਂ ਸੀ। ਘਰ ਦੇ ਬਜ਼ੁਰਗ ਰਿਸ਼ਤਾ ਤੈਅ ਕਰਦੇ ਅਤੇ ਆਮ ਤੌਰ 'ਤੇ ਕਜ਼ਨ ਮੈਰਿਜ ਹੀ ਹੁੰਦੀ ਸੀ। ਇਹਦਾ ਇੱਕ ਇਹ ਵੀ ਫਾਇਦਾ ਸੀ ਕਿ ਮੀਆਂ ਬੀਵੀ ਵਿਚਕਾਰ ਕੋਈ ਅਣਬਣ ਹੁੰਦੀ ਤਾਂ ਬਜ਼ੁਰਗ ਸੰਭਾਲ ਲੈਂਦੇ। ਸ਼ਾਦੀ ਦੇ ਦਿਨ ਮੁਕਰਰ ਕਰਨ ਨੂੰ ਗੰਢਾ ਪੈਣਾ ਆਖਿਆ ਜਾਂਦਾ। ਵਿਆਹ ਦੇ ਦਿਹਾੜੇ ਮਿੱਥਣ ਵੇਲੇ ਅੰਗਰੇਜ਼ੀ ਤਾਰੀਖ ਦਾ ਹਿਸਾਬ ਨਹੀਂ ਰੱਖਿਆ ਜਾਂਦਾ ਸੀ, ਬਲਕਿ ਚੜ੍ਹਦੇ ਚੰਨ ਦੀ ਕੋਈ ਜੁਮੇਰਾਤ ਰੱਖ ਲਈ ਜਾਂਦੀ। ਜਿਹੜੀ ਜੁਮੇਰਾਤ ਮਿੱਥੀ ਜਾਂਦੀ ਉਹਨੀਆਂ ਗੰਢਾਂ ਕੱਪੜੇ ਜਾਂ ਰੱਸੀ ਨੂੰ ਦੇ ਕੇ ਰੱਖ ਲੈਂਦੇ। ਗੰਢਾਂ ਪੈਣ ਵਾਲੇ ਦਿਨ ਮੁੰਡੇ ਦੇ ਘਰ ਵਾਲੇ ਢੋਲ ਢਮੱਕੇ ਨਾਲ ਕੁੜੀ ਦੇ ਘਰ ਪਹੁੰਚਦੇ। ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ। ਦਿਨ ਮਿੱਥੇ ਜਾਣ ਤੋਂ ਬਾਅਦ ਕੁੜੀ ਦੇ ਘਰ ਵਾਲੇ ਮੁੰਡੇ ਦੇ ਰਿਸ਼ਤੇਦਾਰਾਂ ਉੱਤੇ ਰੰਗ ਸੁੱਟਦੇ, ਜਿਹਦੇ ਨਾਲ ਉਹਨਾਂ ਦੇ ਕੱਪੜੇ ਰੰਗੇ ਜਾਂਦੇ। ਇਹਦੇ ਬਦਲੇ ਵਿੱਚ ਮੁੰਡੇ ਦੇ ਘਰ ਵਾਲਿਆਂ ਵੱਲੋਂ ਨਕਦੀ ਦੀ ਸ਼ਕਲ ਵਿੱਚ ਲਾਗ ਦਿੱਤੇ ਜਾਂਦੇ। ਇਹ ਰਸਮ ਅਦਾ ਕਰਨ ਤੋਂ ਬਾਅਦ ਮੁੰਡੇ ਵਾਲੇ ਢੋਲ ਵਜਾਉਂਦੇ ਵਾਪਸ ਰਵਾਨਾ ਹੁੰਦੇ। ਘਰ ਪਹੁੰਚ ਕੇ ਰਾਤ ਨੂੰ ਪਰਾਤ ਜਾਂ ਢੋਲਕੀ ਵਜਾ ਕੇ ਕੁੜੀਆਂ ਗਾਣੇ ਗਾਉਂਦੀਆਂ। ਪੱਗ ਕਿੱਲੀ ਨਾਲ ਟੰਗਿਆ ਕਰੋ, ਪੱਗ ਕਿੱਲੀ ਨਾਲ ਟੰਗਿਆ ਕਰੋ, ਭੋਲਿਓ ਵੇ ਮਾਪਿਓ ਧੀਆਂ ਸੋਚ ਕੇ ਮੰਗਿਆ ਕਰੋ। ਇੱਧਰ ਕੁੜੀ ਦੇ ਘਰ ਵੀ ਇਸੇ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ। ਇਹ ਫੰਕਸ਼ਨ ਦੋਵਾਂ ਘਰਾਂ ਵਿੱਚ ਗੰਢਾਂ ਪੈਣ ਤੋਂ ਲੈ ਕੇ ਸ਼ਾਦੀ ਤੱਕ ਰੋਜ਼ਾਨਾ ਜਾਰੀ ਰਹਿੰਦਾ। ਪਿੰਡ ਵਿੱਚ ਔਰਤਾਂ ਤੇ ਕੁੜੀਆਂ ਨੂੰ ਸੱਦਾ ਦਿੱਤਾ ਜਾਂਦਾ। ਮੁੰਡੇ ਤੇ ਕੁੜੀ ਦੀਆਂ ਭੈਣਾਂ ਇਸ ਕੰਮ ਵਿੱਚ ਅੱਗੇ ਅੱਗੇ ਹੁੰਦੀਆਂ। ਆਲੂ ਮਟਰ ਪਕਾਏ ਹੋਏ ਨੇ, ਸਾਡੇ ਨਾਲੋਂ ਬਟਨ ਚੰਗੇ ਤੇਰੇ ਸੀਨੇ ਨਾਲ ਲਾਏ ਹੋਏ ਨੇ, ਸਾਡੇ ਨਾਲੋਂ ਬਟਨ ਚੰਗੇ ਤੇਰੇ ਸੀਨੇ ਨਾਲ ਲਾਏ ਹੋਏ ਨੇ। ਅੱਜ ਕੱਲ੍ਹ ਤੇ ਸ਼ਾਦੀ ਦੇ ਦਾਵਤਨਾਮੇ ਮੋਬਾਈਲ 'ਤੇ ਦੇ ਦਿੱਤੇ ਜਾਂਦੇ ਨੇ ਜਾਂ ਸ਼ਾਦੀ ਕਾਰਡ ਭੇਜੇ ਜਾਂਦੇ ਨੇ, ਪਰ ਪਹਿਲੇ ਦੌਰ ਵਿੱਚ ਗੰਢ ਤੋੜੀ ਜਾਂਦੀ ਸੀ। ਰੇਸ਼ਮੀ ਸੂਤਰ ਜਿਹਨੂੰ ਮੋਹਲੀ ਆਖਦੇ ਸੀ, ਪਿੰਡ ਦੇ ਕੰਮੀ ਨੂੰ ਦੇ ਕੇ ਰਿਸ਼ਤੇਦਾਰਾਂ ਵੱਲ ਭੇਜਿਆ ਜਾਂਦਾ ਸੀ। ਮੋਹਲੀ ਨੂੰ ਸ਼ਾਦੀ ਦੇ ਦਿਨਾਂ ਮੁਤਾਬਕ ਗੰਢਾਂ ਦੇ ਕੇ ਰੱਖ ਲਿਆ ਜਾਂਦਾ। ਕੰਮੀ ਦਾ ਮੂੰਹ ਮਿੱਠਾ ਕਰਾਇਆ ਜਾਂਦਾ ਅਤੇ ਇਨਾਮ ਕਰਾਮ ਵੀ ਦਿੱਤਾ ਜਾਂਦਾ। ਖਾਸ ਕਾਰਡ ਨਾਨਕਿਆਂ ਅਤੇ ਦਾਦਕਿਆਂ ਵੱਲੋਂ ਕੱਪੜੇ ਵੀ ਇਨਾਮ ਵਿੱਚ ਦਿੱਤੇ ਜਾਂਦੇ। ਇੱਧਰ ਸ਼ਾਦੀ ਵਾਲੇ ਘਰ ਤਿਆਰੀਆਂ ਜ਼ੋਰ ਸ਼ੋਰ ਨਾਲ ਜਾਰੀ ਹੋ ਜਾਂਦੀਆਂ। ਪਿੰਡ ਦੇ ਸੁਨਿਆਰੇ ਕੋਲੋਂ ਆਪਣੀ ਹੈਸੀਅਤ ਮੁਤਾਬਕ ਜ਼ੇਵਰ ਬਣਵਾਇਆ ਜਾਂਦਾ। ਸਸਤੇ ਜ਼ਮਾਨੇ ਸੀ। ਕੁੜੀ ਦੇ ਨੱਕ ਜਾਂ ਕੰਨ ਕੱਜਣ ਲਈ ਸੋਨਾ ਲਾਜ਼ਮੀ ਬਣਵਾਉਂਦੇ ਸਨ। ਸਾਦਗੀ ਦਾ ਜ਼ਮਾਨਾ ਸੀ। ਸਾਦਾ ਵਰੀ ਖਰੀਦੀ ਜਾਂਦੀ। ਇੱਕ ਦੋ ਜੋੜੇ ਖਾਸ ਤੌਰ 'ਤੇ ਬਣਵਾਏ ਜਾਂਦੇ। ਲਹਿੰਗਾ ਸ਼ਹਿੰਗਾ ਬਹੁਤ ਬਾਅਦ ਦੀ ਯਾਦ ਹੈ। ਲਾਲ ਰੰਗ ਦਾ ਸੂਟ ਕੁੜੀ ਵਾਸਤੇ ਅਤੇ ਪੀਲਾ ਸੂਟ ਜਾਂ ਪੀਲੇ ਰੰਗ ਦਾ ਕੁੜਤਾ ਲਾਚਾ ਲਾੜੇ ਵਾਸਤੇ ਬਣਵਾਇਆ ਜਾਂਦਾ। ਆਮ ਵਰਤਣ ਦੀਆਂ ਚੀਜ਼ਾਂ ਜਹੇਜ਼ ਵਿੱਚ ਦਿੱਤੀਆਂ ਜਾਂਦੀਆਂ ਸੀ। ਮਹਿੰਗੇ ਫਰਨੀਚਰ ਜਾਂ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਦਾ ਜ਼ਮਾਨਾ ਨਹੀਂ ਸੀ, ਇਸ ਲਈ ਕੁੜੀ ਦੇ ਘਰ ਵਾਲਿਆਂ 'ਤੇ ਜ਼ਿਆਦਾ ਬੋਝ ਨਹੀਂ ਸੀ ਹੁੰਦਾ। ਸ਼ਾਦੀ 'ਤੇ ਦੂਰੋਂ ਆਉਣ ਵਾਲੇ ਮਹਿਮਾਨ 5-6 ਦਿਨ ਪਹਿਲੇ ਹੀ ਆ ਜਾਂਦੇ ਅਤੇ ਸ਼ਾਦੀ ਭੁਗਤਾਨ ਤੋਂ 5-6 ਦਿਨ ਬਾਅਦ ਹੀ ਵਾਪਸ ਜਾਂਦੇ ਸੀ। ਮਹਿਮਾਨਾਂ ਨੂੰ ਮੇਲ ਆਖਿਆ ਜਾਂਦਾ ਸੀ। ਮੇਲ ਦੀ ਰਿਹਾਇਸ਼ ਵਾਸਤੇ ਪਿੰਡ ਵਿੱਚੋਂ ਮਕਾਨ ਮੰਗੇ ਜਾਂਦੇ ਅਤੇ ਘਰਾਂ ਵਿੱਚੋਂ ਮੰਜੀ ਬਿਸਤਰੇ ਇਕੱਠੇ ਕੀਤੇ ਜਾਂਦੇ। ਸ਼ਾਦੀ 'ਤੇ ਆਉਣ ਵਾਲੇ ਮੇਲ ਵਿੱਚੋਂ ਨਾਨਕਿਆਂ ਦੀ ਆਮਦ ਖਾਸ ਹੁੰਦੀ ਸੀ। ਦਾਦਕੇ ਅਤੇ ਦੂਜੇ ਰਿਸ਼ਤੇਦਾਰ ਪਿੰਡ ਤੋਂ ਬਾਹਰ ਨਾਨਕਿਆਂ ਦੇ ਇਸਤਕਬਾਲ ਵਾਸਤੇ ਇਕੱਠੇ ਹੁੰਦੇ। ਨਾਨਕਿਆਂ ਦੇ ਹਰ ਜੀਅ ਨੂੰ ਪਿੰਨੀਆਂ ਜਾਂ ਲੱਡੂਆਂ ਦਾ ਜੋੜਾ ਦਿੱਤਾ ਜਾਂਦਾ। ਨਾਨਕੇ ਆਪਣੇ ਸਿਰਾਂ ਉੱਤੇ ਪਰਾਤਾਂ ਅਤੇ ਪਤੀਲਿਆਂ ਵਿੱਚ ਨਾਨਕੀ ਸ਼ੱਕ ਲੈ ਕੇ ਆਉਂਦੇ। ਇਸ ਤਰ੍ਹਾਂ ਢੋਲ ਢਮੱਕੇ ਨਾਲ ਨਾਨਕਿਆਂ ਨੂੰ ਸ਼ਾਦੀ ਵਾਲੇ ਘਰ ਲਿਆਇਆ ਜਾਂਦਾ। ਸ਼ਾਦੀ ਦੀਆਂ ਰਸਮਾਂ ਵਿੱਚ ਮਾਮੇ ਦਾ ਖਾਸ ਕਿਰਦਾਰ ਹੁੰਦਾ ਸੀ। ਮਹਿੰਦੀ ਲਾਉਣ, ਗਾਨਾ ਬੰਨ੍ਹਣ ਜਾਂ ਖਾਰੇ ਚੜ੍ਹਾਉਣ ਵੇਲੇ ਮਾਮੇ ਨੂੰ ਬੁਲਾਇਆ ਜਾਂਦਾ ਸੀ ਅਤੇ ਇਸ ਮੌਕੇ 'ਤੇ ਔਰਤਾਂ ਗਾਣਾ ਗਾਉਂਦੀਆਂ। ਫੁੱਲਾਂ ਭਰੀ ਚੰਗੇਰ ਨੀ ਇੱਕ ਫੁੱਲ ਤੋਰੀ ਦਾ, ਇਸ ਵੇਲੇ ਦੇ ਨਾਲ ਮਾਮਾ ਲੋਹੜੀ ਦਾ। ਸ਼ਾਦੀ ਤੋਂ ਇੱਕ ਰਾਤ ਪਹਿਲੇ ਮਹਿੰਦੀ ਲਾਉਣ ਅਤੇ ਗਾਣਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ। ਇਸ ਮੌਕੇ 'ਤੇ ਦਾਦਕੀਆਂ ਅਤੇ ਨਾਨਕੀਆਂ ਔਰਤਾਂ ਦਾ ਆਪਸ ਵਿੱਚ ਸਿੱਠਣੀਆਂ ਦਾ ਮੁਕਾਬਲਾ ਹੁੰਦਾ। ਨਾਨਕੇ ਵੀ ਨੱਚਦੇ ਤੇ ਦਾਦਕੇ ਵੀ ਨੱਚਦੇ, ਇੱਕ ਦੂਜੇ ਨਾਲੋਂ ਸਾਰੇ ਵੱਧ ਪਨੇ ਜੱਚਦੇ। ਨੱਚੀ ਜਾਣ ਸਾਰੇ ਹੀ ਬਣਾ ਕੇ ਢੋਲੀਆਂ ਨੀ ਫਿਰ ਸੌਣ ਦੇ ਸ਼ਰਾਟੇ ਵਾਂਗੂ ਭੈਣ ਬੋਲੀਆਂ ਨੀ ਫਿਰ ਸੌਣ ਦੇ ਸ਼ਰਾਟੇ ਵਾਂਗੂ, ਭੈਣ ਬੋਲੀਆਂ ਨੀ ਫਿਰ ਸੌਣ ਦੇ ਸ਼ਰਾਟੇ ਵਾਂਗੂ। ਦੋਵੇਂ
ਨੂੰ ਟਿਚਕਰਾਂ ਕਰਦੀਆਂ, ਜਿਵੇਂ ਹੁਣ ਕਿੱਧਰ ਗਈਆਂ ਨੀ ਲਾਡੋ ਤੇਰੀਆਂ ਨਾਨਕੀਆਂ, ਉਹ ਉੱਦਲ ਗਈਆਂ ਨੀ ਲਾਡੋ ਤੇਰੀਆਂ ਨਾਨਕੀਆਂ, ਖਾਧਾ ਸੀ ਲੱਡੂ ਜੰਮਿਆ ਸੀ ਡੱਡੂ ਤੇਰੀਆਂ ਨਾਨਕੀਆਂ, ਟੋਬੇ ਖਿਡਾਵਣ ਗਈਆਂ ਨੀ ਲਾਡੋ ਤੇਰੀਆਂ ਨਾਨਕੀਆਂ, ਹੁਣ ਕਿੱਧਰ ਗਈਆਂ ਨੀ ਲਾਡੋ ਤੇਰੀਆਂ ਨਾਨਕੀਆਂ। ਇੱਧਰੋਂ ਨਾਨਕੀਆਂ ਜਵਾਬ ਦਿੰਦੀਆਂ, ਅਸੀਂ ਹਾਜ਼ਰ ਨਾਜ਼ਰ ਨੀ ਲਾਡੋ ਤੇਰੀਆਂ ਨਾਨਕੀਆਂ, ਪੀਤੀ ਸੀ ਪਿੱਛ ਜੰਮਿਆ ਸੀ ਰਿੱਛ, ਉਹਨੂੰ ਸ਼ਹਿਰ ਖਿਡਾਵਣ ਗਈਆਂ ਨੀ ਲਾਡੋ ਤੇਰੀਆਂ ਦਾਦਕੀਆਂ, ਹੁਣ ਕਿੱਧਰ ਗਈਆਂ ਨੀ ਲਾਡੋ ਤੇਰੀਆਂ ਦਾਦਕੀਆਂ, ਉਹ ਉੱਦਲ ਗਈਆਂ ਨੀ ਲਾਡੋ ਤੇਰੀਆਂ ਦਾਦਕੀਆਂ। ਇਸ ਤਰ੍ਹਾਂ ਠੱਠਾ ਮਖੌਲ ਕਰਦਿਆਂ ਰਾਤ ਗੁਜ਼ਰ ਜਾਂਦੀ। ਮੌਸਮ ਮੁਤਾਬਕ ਮੇਲ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ। ਇਸ ਮੌਕੇ 'ਤੇ ਸ਼ਰੀਕਾ ਬਰਾਦਰੀ ਵਿਆਹ ਵਾਲੇ ਘਰ ਨਾਲ ਆਪਣਾ ਲੈਣ ਦੇਣ ਵੀ ਭੁਗਤਾਉਂਦੀ ਸੀ, ਜਿਹਨੂੰ ਰੋਟੀ ਆਖਿਆ ਜਾਂਦਾ ਸੀ। ਇਸ ਵਿੱਚ ਚੀਨੀ, ਲੱਡੂ ਜਾਂ ਪਿੰਨੀਆਂ, ਕੱਪੜੇ ਅਤੇ ਨਕਦੀ ਸ਼ਾਮਲ ਹੁੰਦੇ ਸੀ। ਇਹ ਰੋਟੀ ਨਿਉਂਦਰੇ ਤੋਂ ਇਲਾਵਾ ਹੁੰਦੀ ਸੀ। ਇਹਨੂੰ ਬਰਾਦਰੀ ਦਾ ਲੈਣ ਦੇਣ ਵੀ ਆਖਿਆ ਜਾਂਦਾ ਸੀ। ਸ਼ਾਦੀ ਵਾਲੇ ਦਿਨਾਂ ਵਿੱਚ ਦਰਖਤ ਜਾਂ ਘਰ ਦੀ ਛੱਤ ਉੱਤੇ ਲਾਊਡ ਸਪੀਕਰ ਰੱਖ ਦਿੱਤਾ ਜਾਂਦਾ ਅਤੇ ਗ੍ਰਾਮੋਫੋਨ ਰਿਕਾਰਡ ਚਲਾਏ ਜਾਂਦੇ। ਸਪੀਕਰ ਦੀ ਆਵਾਜ਼ ਇੰਨੀ ਉੱਚੀ ਹੁੰਦੀ ਕਿ ਨਾਲ ਦੇ ਪਿੰਡਾਂ ਤੱਕ ਪਹੁੰਚਦੀ ਸੀ। ਸਪੀਕਰ ਦੇ ਮਾਲਕ ਨੂੰ ਬਰਾਦਰੀ ਦੇ ਲੋਕ ਵੇਲਾਂ ਦਿੰਦੇ, ਜਿੰਦਾ ਉਹ ਵੇਲ ਦੇਣ ਵਾਲੇ ਬੰਦੇ ਦਾ ਨਾਂ ਲੈ ਕੇ ਐਲਾਨ ਕਰਦਾ ਅਤੇ ਆਲੀ ਜਨਾਬ ਦਾ ਸ਼ੁਕਰੀਆ ਦੇ ਲਫ਼ਜ਼ ਬੋਲਦਾ। ਸਪੀਕਰ ਵਾਲੇ ਤੋਂ ਆਪਣੀ ਪਸੰਦ ਦੇ ਗਾਣਿਆਂ ਦੀ ਫਰਮਾਇਸ਼ ਵੀ ਕੀਤੀ ਜਾਂਦੀ। ਖ਼ਾਸ ਤੌਰ 'ਤੇ ਦੁੱਕੀ ਦੇ ਗਾਣੇ ਦੀ ਜ਼ਰੂਰ ਫਰਮਾਇਸ਼ ਹੁੰਦੀ ਸੀ। ਇਸ ਵੀਡੀਓ ਵਿੱਚ ਅਸੀਂ ਉਹ ਰਸਮਾਂ ਬਿਆਨ ਕੀਤੀਆਂ ਨੇ ਜਿਹੜੀਆਂ ਸ਼ਾਦੀ ਵਾਲੇ ਦੋਵਾਂ ਘਰਾਂ ਵਿੱਚ, ਯਾਨੀ ਲਾੜੇ ਅਤੇ ਕੁੜੀ ਦੇ ਘਰ ਹੁੰਦੀਆਂ ਸਨ। ਜੇ ਤੁਸੀਂ ਵੀਡੀਓ ਨੂੰ ਪਸੰਦ ਕੀਤਾ ਤਾਂ ਅਗਲੀ ਵੀਡੀਓ ਵਿੱਚ ਅਸੀਂ ਲਾੜੇ ਦੇ ਘਰ ਹੋਣ ਵਾਲੀਆਂ ਰਸਮਾਂ ਬਿਆਨ ਕਰਾਂਗੇ।